ਸਾਡੇ ਜਿਹੜੇ ਜੀ ਉਹ ਪਿੰਡ ਹੀ ਮਰ ਗਏ ਜਿਹੜੇ ਕੌਣ ਸੀ ਪਿੰਡ ਜਿਹੜੇ ਹੋਏ ਸ਼ਹੀਦ? ਉਹ ਬੁਰੜੇ ਜਿਹੜੇ ਸੀ ਨਾ ਉਹ ਕੁਝ ਸਾਡੇ ਇੱਥੇ ਮੁੰਡੇ ਆਏ ਆ, ਇੱਕ ਦੀ ਬਾਂਹ ਵੱਡੀ ਆ, ਇੱਕ ਸਾਡੇ ਚਾਚੇ ਦਾ ਪੋਤੀ ਉਹ ਇੱਥੇ ਸ਼ਹਿਰ ਆ, ਉਹਦੀ ਇੱਥੇ ਧੌਣ ਵੱਡੀ ਸੀ ਵਾਹ ਉਹ ਹੈ ਨਹੀਂ ਹਜ਼ਾਤ ਹੈ ਅਜੇ ਹਜ਼ਾਤ ਆ ਬਿਲਕੁਲ ਹੀ। ਇੱਕ ਕੁੜੀ ਆ ਇੱਥੇ ਉਹਦੀ ਅੱਖ ਤੇ ਇੱਥੇ ਤਲਵਾਰ ਵੱਜੀ ਅਜੇ ਵੀ ਹੈਗੀ ਆ, ਇਹਦੀ ਵੀ ਅੱਖ ਤੇ ਆ ਲੱਗਾ ਸੀ ਪਰਵੱਟੇ। ਤੁਹਾਨੂੰ ਵੀ ਤਲਵਾਰ ਵੱਜੀ? ਮੇਰੇ ਵੱਜੀ ਕਿੱਥੇ? ਹਾਂ ਵੱਜੀ ਹੈ ਇੱਥੇ ਮਾੜੀ ਜੀ ਤੇ ਮੈਂ ਹੋ ਗਿਆ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ। ਉਹ ਮਾਰੀ ਤੇ ਮੇਰੇ ਤੇ ਮੈਂ ਫਿਰ ਠਾਂ ਹੋ ਗਿਆ ਅੱਲਾ ਬਜਾਉਣਾ ਤੇ ਉੱਥੇ ਕਈ ਬੁੜੀਆਂ ਫੜੀਆਂ ਤੇ ਉਹ ਕੁੱਟ ਮਾਰ ਉਹਨਾਂ ਨੂੰ ਵਿਚਾਰੀਆਂ ਨੂੰ ਕੀਤੀ ਬਹੁਤ ਜ਼ਿਆਦਾ। ਤੇ ਅਸੀਂ ਬੜੇ ਹਾਲਾਤ ਖਰਾਬ ਸੀ, ਮਾੜੇ ਹਾਲਾਤ ਸੀ, ਉਦੋਂ ਸ਼ਾਇਦ ਕੋਈ ਲੱਭੇ ਨਾ ਖਾਣ ਪੀਣ ਨੂੰ। ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਕਿ ਇਹਦਾ ਆਪਣੇ ਕਮਾਲ ਕਮੂਲ ਹੈਗੇ ਚੂਪ ਚਾਪ ਕੇ ਗੁਜ਼ਾਰਾ ਕਰ ਲਿਆ। ਗੰਨੇ ਚੂਪ ਗੰਨੇ ਆ ਕਮਾਲ ਤੇ ਲੱਗੇ ਤੇ ਉਹ ਆ ਗੰਨੇ ਚੂਪ ਕੇ ਟਾਲੀਆਂ ਦੇ ਚੜ ਜਾਣਾ, ਕਦੇ ਉਹ ਤੇ ਗੱਲ ਲੜੂ, ਕਦੇ ਉਹ ਗਲੇ ਤੇ ਕਦੇ ਉਹ ਤੇ ਹਾਂ ਨੂੰ ਮੱਥੇ ਤੇ ਲਾ ਕੇ ਲਾ ਦੇ ਸਿਰ ਵਾਲਾ ਪਾਰ ਨੀ, ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ। ਤੇ ਵੇਲਾ ਯਾਦ ਹੁੰਦਾ ਬੜਾ ਇਹ ਸ਼ਾਦ ਨਮਾਜ਼ ਤੱਕ ਉੱਥੇ ਰਹੇ ਥੱਲੇ? ਹਾਂ ਬੜਾ ਉਹ ਵੇਲਾ ਬੜਾ ਯਾਦ ਆਉਂਦਾ। ਤੇ ਮਾਂ ਹੀ ਇਹ ਕੁੜੀ ਸਾਡੀ ਡਿੱਗੀ ਜੀ, ਉਹ ਕੁੜੀ ਜਿਹੀ ਰਹਿ ਗਈ, ਉਹ ਫਿਰ ਮਾਸੀ ਸਾਡੀ ਲੈ ਗਈ, ਉੱਥੇ ਛੱਡ ਆਏ? ਉੱਥੇ ਹੀ ਛੱਡਿਆ ਰਹਿ ਗਈ ਕਿ ਇੱਕ ਵਾਰ अस्सलाम वालेकुम। पंजाबी लहर की टीम तो पंजाब टीवी का प्रोग्राम लकीरां तुहाडे तक लैके आईदा। जिस तरह की एक एपीसोड इस तरह का एक प्रोग्राम लैके तुहाडे सामने हाज़र होए हैं। पिंड असीं पहुंचे हैं 55 जिंबे बाबा बकाला जिला फैसलाबाद दे विच ते गल करांगे ना बजुर्गां नाल जिन्हां 1947 की वंड वेखी, हालात वेखे, उन्हां ते झाती पावांगे ते उन्हां दी आप बीती उन्हां दी ज़बानी सुणांगे। अस्सलाम वालेकुम। वालेकुम सलाम जी। बाबा की हाल जे? दुआ अल्लाह ताला। की नाम तुहाडा? हाकम अली। हाकम अली। हाँ जी। ते तुहाडे अब्बा जी दा? असमाइल। असमाइल। बरादरी केड़ी अपनी? जट। केड़े जट? सद्दू। सिद्धू के सिद्धू? सिद्धू। हाँ सिद्धू जट। सिद्धू जट। ते तुहाडा नाम की है? ਫਜ਼ਲਦੀਨ। फजलदीन। हाँ जी। ते तुसीं भाई इन्हां दे? हाँ जी। अच्छा सिद्धू जट जे। ते उम्र तुहाडी किन्नी होनी? ਹੁਣ ਮੇਰਾ ਖਿਆਲ 84-85 ਨੂੰ ਪਹੁੰਚੇ ਆ। अभी 10 ਤੋਂ ਉੱਤੇ ਸੀ ਜਦੋਂ ਜਾੜੇ ਪਏ? ਹਾਂ 12-13 ਸਾਲਾਂ ਦੇ ਭੱਜੇ ਫਿਰਦੇ ਆ ਤਗੜੇ। ਹੋਸ਼ ਉਦੋਂ ਦੀ ਹੋਸ਼ ਹੈ ਬੜੀ ਚੰਗੀ। ਉਹ ਕੋ ਫਿਰ ਪਤਾ ਕਿਵੇਂ ਪਏ ਜਾੜੇ ਕੀ ਹੋਇਆ? ਬੜਾ ਪਤਾ ਸਾਰਾ ਹੀ। ਕਿਹੜਾ ਸੀ ਪਿੰਡ ਆਪਣਾ ਪਿੱਛੇ ਕਾਲਮ? ਹਾਂਜੀ ਕਾਲਵਾ ਕਿ ਕਾਲਮ ਤੇ ਕਿਹੜੇ ਜ਼ਿਲ੍ਹੇ ਚ ਪੈਂਦਾ ਸੀ? ਅੰਮ੍ਰਿਤਸਰ ਦੇ ਵਿੱਚ? ਹਾਂ ਜੀ। ਤਹਿਸੀਲ ਵਾ ਜ਼ਿਲ੍ਹਾ ਤਰਨਤਾਰਨ। ਠੀਕ हाँ जी। अच्छा अपने पिंड ਜਿਹੜਾ ਕਾਲਮਾ ਸੀ, हाँ जी, ਇਹਦੇ ਲਾਗੇ ਕੋਈ ਪਿੰਡਾਂ ਦਾ ਪਤਾ ਕਿਹੜੇ ਪਿੰਡ ਸੀ? हाँ ਕਿਹੜੇ ਸੀ? ਜਲੌਰ, ਫੈਲੋਗੀ, ਮੁੰਡੇ ਪਿੰਡ, ਭੱਠਾ, ਨਸ਼ਹਿਰਾ, ਇੱਕ ਨਸ਼ਹਿਰਾ, ਚੱਬਾ ਨਾਲ ਦੇ ਨਾਲ ਛੋਟੇ ਭਾਈ ਇਹਨਾਂ ਕੋਲ ਪੁੱਛਦੇ ਇਹਨਾਂ ਦੇ ਕਿਹੜਾ ਚੱਬਾ, ਫੈਲੋਗੀ, ਦਲੌਰ,
ਇਹ ਆਲੇ ਦੁਆਲੇ ਮਾਣੋ ਚਾਲ ਹਾਂਜੀ, ਇਹਦੇ ਆਲੇ ਦੁਆਲੇ ਸਾਡੇ ਪਿੰਡ ਦੇ ਜਿਹੜੇ ਪਿੰਡ ਸੀ, ਤੇ ਅਹਿਮਦ ਖਾਨ ਦਾ ਕੋਟ ਸੀ, ਉਹ ਪਠਾਣਾ ਦਾ ਹੀ ਪਿੰਡ ਕੋਟ ਅਹਿਮਦ ਖਾਨ ਹਾਂਜੀ। ਠੀਕ ਹਾਂਜੀ, ਤੇ ਆਪਣਾ ਪਿੰਡ ਜਿਹੜਾ ਕਾਲਵਾ, ਇਹ ਕਿੱਡਾ ਸੀ, ਕਿੰਨੀ ਕੁ ਆਬਾਦੀ ਸੀ? ਸਾਡਾ ਪਿੰਡ ਤਗੜਾ ਸੀ, ਉਹ ਅੱਧੇ ਵਿੱਚ ਸਿੱਖ ਸੀ, ਅੱਧੇ ਮੁਸਲਮਾਨ ਸੀ, ਆਬਾਦੀ ਢੇਰ ਸਾਰੀ। ਕਿੰਨੀਆਂ ਪੱਤੀਆਂ? ਪੱਤੀਆਂ ਨੰਬਰਦਾਰ ਇੱਕੋ ਹੀ ਸੀ। ਇੱਕ ਨੰਬਰਦਾਰ ਕੀ ਨਾਮ ਸੀ ਉਹਦਾ? ਸੋਹਣ ਸਿਉ। ਸੋਹਣ ਸਿਉ ਹਾਂਜੀ। ਅੱਛਾ, ਇਹਦਾ ਮਤਲਬ ਵੀ ਉਹ ਪਿੰਡ ਐਡਾ ਵੱਡਾ ਵੀ ਨਹੀਂ ਸੀ, ਦਰਮਿਆਨਾ ਜਿਹਾ ਸੀ? ਨਹੀਂ ਜੀ, ਉਹ ਵਜ੍ਹਾ ਇਹ ਸੀ ਵੀ ਉਹ ਮੋਗਾ ਸਾਨੂੰ ਪੈਂਦਾ ਸੀ ਇੱਕੋ ਹੀ, ਫੇਲੋ ਕਹਿਣ ਨੂੰ ਤੇ ਸਾਨੂੰ ਅੱਧੇ ਪਿੰਡ ਨੂੰ ਉਹ ਪੈਂਦਾ ਸੀ ਤੇ ਅੱਧੇ ਨੂੰ ਬਾਕੀ ਖੂਹ ਵਗਦੇ ਸੀ, ਬਰਾਨੀ ਜ਼ਮੀਨ ਸੀ। ਅੱਛਾ, ਖੂਹਾਂ ਦੀ ਸੀ? ਹਾਂਜੀ, ਖੂਹਾਂ ਦੀ ਵਾਹੀ ਸੀ। ਅੱਛਾ, ਉਹਦਾ ਸੋਹਣ ਸਿਉ ਦੇ ਭਰਾਵਾਂ ਦਾ ਨਾਂ ਯਾਦ ਹੈ? ਨਹੀਂ, ਉਹ ਪਹਿਲਵਾਨ ਹੁੰਦਾ ਸੀ ਸਾਡੇ, ਤੇ ਸੋਹਣ ਸਿਉ ਦੇ ਬਾਕੀ ਉਹ ਇਕੱਲਾ ਹੀ ਸੀ ਨੰਬਰਦਾਰ ਜਿਹੜਾ ਸੀ, ਤੇ ਸੋਹਣ ਸਿਉ ਜਿਹੜਾ ਇਹਨਾਂ ਮਿਲਖਾ ਸਿਆਂ ਪਹਿਲਵਾਨ ਸੀ, ਬਹੁਤ ਵੱਡਾ ਇਲਾਕੇ ਦੇ ਵਿੱਚ ਮੰਨਿਆ ਦੰਨਿਆ ਉਹ। ਤੇ ਤਾਬੂ 5-7 ਪਿੰਡ ਜਿਹੜੇ ਉਹ ਸੋਹਣੇ, ਤੇ ਨੈਣਾ। ਆਪਣੇ ਜਿਹੜੇ ਸੋਹਣ ਸਿਉਣੀ ਆ ਹਾਂਜੀ, ਉਹਨਾਂ ਦੇ ਕੋ ਗਾਂ ਨਿਆਣੇ ਤੁਹਾਡੇ ਹਾਣ ਦੇ ਕੋ ਹੈਗੇ ਸੀ? ਉਹ ਜੀ ਬਾਅਦ 'ਚ ਸਾਨੂੰ ਇਸ ਗੱਲ ਦਾ ਨਹੀਂ ਪਤਾ, ਹੋਣਗੇ ਤੇ ਉਦੋਂ ਉਹ ਘੋਲਦੇ ਘਾਲਦੇ। ਅੱਛਾ, ਉਹਨਾਂ ਦੇ ਸਰਦਾਰਾਂ ਦੇ ਹੋਰ ਕਿਸੇ ਦੇ ਕੋ ਮੁੰਡੇ ਜਿਹਨੂੰ ਜਾਣਦੇ ਹੋ ਤੁਹਾਡੇ ਹਾਣ ਦੇ, ਉਹ ਨਾਂ ਯਾਦ? ਉਹਨਾਂ ਦਾ ਨਹੀਂ ਨਾਂ ਯਾਦ। ਤੁਹਾਨੂੰ ਯਾਦ ਹੈ ਕੋ ਨਾਂ? ਹਾਂਜੀ, ਇੰਦਰ ਪਹਿਲਵਾਨ ਸੀ ਸਾਡੇ ਹੀ, ਇਸਮਾਈਲ ਇਬਰਾਹੀਮ, ਇਹ ਇੰਦਰ ਤੇ ਦੂਸਰਾ ਤਾਬੂ। ਅੱਛਾ, ਇੰਦਰ ਘੋਲਦਾ ਸੀ? ਇੰਦਰ ਹਾਂਜੀ, ਪਹਿਲਵਾਨ ਸੀ ਇੰਦਰ। ਇੰਦਰ, ਤਾਬੂ, ਮਿਲਖਾ ਸਿਆਂ ਤੇ ਬਹੁਤ ਹੀ ਵੱਡਾ ਪਹਿਲਵਾਨ ਸੀ ਨਾ, ਬੁੱਢਾ ਹੋਇਆ ਸੀ। ਉਹਨੇ ਉਦੋਂ ਟੇਪ ਰਿਕਾਰਡ ਲਿਆਂਦੇ ਸੀ, ਆ ਰਿਕਾਰਡਾਂ ਵਾਲੀ, ਤੇ ਅਸੀਂ ਸੁਣਨ ਜਾਂਦੇ ਹੁੰਦੇ ਉਹਦੇ ਕੋਲ। ਅੱਛਾ। ਹਾਂਜੀ, ਉਹ ਚੁਬਾਰੇ ਤੇ ਰੱਖੀ ਹੁੰਦੀ ਸੀ, ਤੇ ਅਸੀਂ ਸੁਣਨ ਜਾਣਾ। ਤੇ ਮੈਂ ਕਿਹਾ ਵੀ ਉਹ ਜਦੋਂ ਜੱਗ ਹੁੰਦਾ ਸੀ ਨਾ, ਉਦੋਂ ਅਸੀਂ ਉਹ ਗੁਰਦੁਆਰੇ ਦੇ ਵਿੱਚ ਚਲੇ ਜਾਂਦੇ ਹਾਂ, ਉਹ ਹਲਵਾ ਸਾਰਾ ਹੀ ਉਹ ਖਾ ਖੂ ਆਉਣਾ। ਕੌਣ ਸੀ ਗੁਰਦੁਆਰੇ ਦਾ, ਕੌਣ ਸੀ ਹੁੰਦਾ ਗਿਆਨੀ, ਕੋ ਪਤਾ? ਉਹਦੇ ਨਾਂ ਦਾ ਨਹੀਂ ਪਤਾ, ਉਹ ਖਾ ਲਈਦਾ। ਅੱਛਾ, ਠੀਕ ਹੈ। ਤੇ ਆਪਣੇ ਮੁਸਲਮਾਨਾਂ ਦੇ ਘਰ ਕਿੰਨੇ ਸੀ ਕਾਲਵਾਂ 'ਚ? ਕਾਲਵਾਂ ਦੇ ਢੇਰ ਸਾਰੇ ਘਰ ਸੀਗੇ, ਅੱਧਾ ਪਿੰਡ ਮੁਸਲਮਾਨਾਂ ਦਾ ਸੀ, ਅੱਧਾ ਹੀ ਸਿੱਖਾਂ ਦਾ ਸੀ, ਰਲੇ ਮਿਲੇ ਇੱਕੋ ਬਰਾਦਰੀ ਸੀ। ਉਹ ਵੀ ਸਿੱਧੂ ਹੀ ਸੀ? ਉਹ ਵੀ ਸਿੱਧੂ ਸੀ। ਫਿਰ ਤੇ ਇੱਕੋ ਬਾਬੇ ਦੇ ਹੋਣੇ? ਇੱਕੋ ਸਾਰੇ, ਉਹ ਉੱਥੋਂ ਹੀ ਤੇ ਮੁਸਲਮਾਨ ਹੋ ਗਏ ਤੇ ਅੱਧੇ ਉਹ ਸੀਗੇ। ਅੱਛਾ, ਆਪਣੇ ਜਿਹੜੇ ਮੁਸਲਮਾਨ ਘਰ ਸੀ ਇੱਧਰ ਕਿੱਥੇ ਆਏ, ਕੋ ਹੈ ਦੇਣ 'ਚ? ਇੱਥੇ ਹੁਣ ਬੈਠੇ ਆ, ਉਹ ਆਪਣਾ 88-90 ਦੇ ਵਿੱਚ ਮਲਤਾਨ, ਕੁਝ ਉਧਰ ਚਲੇ ਗਏ, ਕੁਝ ਇੱਥੇ ਬੈਠੇ ਆ। ਇੱਕ ਘਰ ਇੱਥੇ ਸੀਗਾ ਆਪਣਾ ਉਦੋਂ ਵਾਲੇ, ਕੁਝ ਲਈਏ ਚਲੇ ਗਏ ਸੀ, ਖਿਲਰ ਗਏ। ਹਾਂਜੀ, ਤੇ ਬਾਕੀ ਸਾਰੀ ਬਰਾਦਰੀ ਇੱਥੇ ਹੀ ਸੀਗੀ ਸਾਰੀ। ਅੱਛਾ ਬਾਬਾ ਜੀ, ਤੁਸੀਂ ਦੱਸੋ, ਮਸਜਿਦ ਵੀ ਪਿੰਡ 'ਚ ਹੈਗੀ ਸੀ? ਹਾਂਜੀ, ਹੈਗੀ। ਤੇ ਕੌਣ ਸੀ ਮੌਲਵੀ ਪਿੰਡ? ਮੌਲਵੀ ਦਾ ਨਹੀਂ ਪਤਾ, ਮਸੀਤੇ ਮੈਨੂੰ ਲੱਗਦਾ ਜਾਂਦੇ ਨਹੀਂ ਸੋ? ਨਹੀਂ, ਉਦੋਂ ਆਏ ਹੀ ਛੋਟੇ, ਐਡੇ ਵੱਡੇ ਨਹੀਂ। ਅੱਛਾ, ਇਲਮਦੀਨ ਹਾਂਜੀ, ਲੱਗਦਾ ਮਸੀਤੇ ਨਹੀਂ ਜਾਂਦਾ। ਨਹੀਂ, ਬੜੇ ਉਹ ਇਲਮਦੀਨ ਸੀਗਾ, ਉਹਦਾ ਮਾਮਾ ਸੀਗਾ, ਉਹ ਪੱਠੇ ਪੁੱਠੇ ਨਿਆਈ ਚੋਂ ਵੱਢ ਕੇ ਆ ਕੇ ਉਹਨੇ ਜਮਾਤ ਕਰਾ ਦੇਣੀ। ਅੱਛਾ, ਪੱਠੇ ਪੁੱਠੇ ਵੱਢ ਕੇ? ਹਾਂਜੀ। ਅੱਛਾ, ਉਹ ਮੌਲਵੀ ਸਾਹਿਬ ਕਿੱਥੇ ਆ ਗਏ ਇੱਧਰ? ਮੌਲਵੀ ਸਾਹਿਬ ਫੌਤ ਹੋ ਗਏ ਨੇ। ਨਹੀਂ, ਉਹਨਾਂ ਦਾ ਘਰ ਤੇ ਆ ਗਿਆ ਉਹਨੇ ਇੱਧਰ? ਬਾਕੀ ਉਹਦੀਆਂ ਧੀਆਂ ਸੀ, ਉਹ ਬਾਕੀ ਕੋਈ ਨਹੀਂ ਸੀਗੇ। 3 ਧੀਆਂ ਸੀ, ਉਹ ਇੱਧਰ ਆ ਕੇ ਤੇ ਉਹ ਵਿਆਹ ਵੀ ਉਹ ਦਿੱਤੀਆਂ, ਉਹ ਵਿਚਾਰਾ ਫੌਤ ਹੋ ਗਿਆ ਸੀ। ਹਾਂਜੀ। ਅੱਛਾ, ਪਹਿਲਾਂ ਇਹ ਦੱਸਿਓ ਵੀ ਨਹੀਂ ਸੀ ਪਤਾ ਵੀ ਵੰਡ ਹੋ ਜਾਣੀ ਹੈ, ਉਜਾੜੇ ਪੈ ਜਾਣੇ? ਹਾਂਜੀ। ਤੇ ਕਿਵੇਂ ਦਾ ਸੀ ਉੱਥੇ ਪਹਿਲਾਂ ਰਹਿਣ ਸਹਿਣ ਮੁਸਲਮਾਨਾਂ ਦਾ ਤੇ ਦੂਜੀਆਂ ਬਰਾਦਰੀਆਂ ਹਿੰਦੂ ਸਿੱਖਾਂ ਦਾ? ਬਿਲਕੁਲ ਇਕੱਠੇ ਭਰਾਵਾਂ ਨੂੰ, ਇੱਕੋ ਤਾਂ ਬਰਾਦਰੀ ਸਾਰੇ ਹੀ ਹੈ, ਕਿਸੇ ਨੂੰ ਇਹ ਕੋਈ ਚੇਤਾ ਨਹੀਂ। ਉਹ ਜਦੋਂ ਕਾ ਉਜਾੜੇ ਪੈਣੇ, ਉਦੋਂ 6 ਮਹੀਨੇ ਪਹਿਲਾਂ ਆਖਣਾ ਸਾਡਿਆਂ ਵੱਡਿਆਂ ਨੇ ਵੀ ਉਹ ਘੋੜੀ ਵਾਲਾ ਫਿਰਦਾ ਜੇ, ਉਹਦੇ ਤੋਂ ਬਚਿਓ, ਉਹ ਸਿਰ ਵੱਢ ਸੁੱਟਦਾ, ਉਹ ਕਰਦਾ, ਇਹ ਕਰਦਾ। ਤੇ ਹੋਰ ਕੋਈ ਨਹੀਂ ਸਾਡੇ ਤੇ ਕੋਈ ਰੌਲਾ ਨਹੀਂ ਸੀ ਇਸ ਤਰ੍ਹਾਂ ਦਾ? ਉਦੋਂ ਦਾ ਕੋਈ ਰੌਲਾ ਨਹੀਂ। ਜੇ ਉਹ ਗੁਰਦੁਆਰੇ ਜਾਂਦੇ ਤੇ ਤੁਸੀਂ ਵੀ ਪ੍ਰਸ਼ਾਦ ਖਾ ਲੈਂਦੇ, ਤੇ ਆਪਣੀਆਂ ਮਸਜਿਦਾਂ ਤੇ ਜਾਣਾ ਕੋਈ ਰੋਕ ਟੋਕ ਨਹੀਂ ਸੀ? ਅਸੀਂ ਬਿਲਕੁਲ ਜਾਂਦੇ ਹਾਂ ਮਸਜਿਦ, ਉਹ ਦੀਵੀਆਂ ਦਾਵੀਆਂ ਬਾਲਦੇ ਸੀ ਨਾ, ਤੇ ਉਹ ਅਸੀਂ ਕੰਧਾਂ ਤੋਂ ਲਾਹ ਲੂ ਲੈਨੇ, ਡੰਡਿਆਂ ਨਾਲ ਲਾਹ ਲੂ ਲਿਆਉਣੀਆਂ, ਜਦੋਂ ਉਹਨਾਂ ਸ਼ੁਗਲ ਮੇਲੇ ਕਰਨੇ, ਅਸੀਂ ਵੀ ਉਹ ਉੱਦਾਂ ਹੀ ਜਾ ਕੇ ਤੇ ਉਹ ਝੋਲੀਆਂ 'ਚ ਪਾਈਆਂ ਹੋਣੀਆਂ। ਤੇ ਇੱਕੋ ਤੇ ਉਹ ਬਰਾਦਰੀ ਹੈ ਤੇ ਕੋਈ ਵੀ ਨਹੀਂ। ਉਹ
ਅੱਛਾ ਹੋਰ ਬਾਬਾ ਜੀ ਤੁਸੀਂ ਦੱਸੋ, ਹੁੱਕਾ ਪੀ ਜਾਂਦੇ ਨਾਲ ਗੱਲਾਂ ਵੀ ਆਪਾਂ ਕਰਦੇ ਆ। ਹੋਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਗੱਲਾਂ ਆਉਂਦੀਆਂ ਹੀ ਨਹੀਂ ਜੀ ਫੁੱਲ ਬਾਲੀ ਗਿਆ। ਅੱਛਾ ਆਪਣੇ ਪਿੰਡਾਂ ਦੇ ਲਾਗੇ ਜਿਹੜੇ ਪਿੰਡ ਤੁਸੀਂ ਦੱਸੇ ਗਣਾਏ ਆ, ਇਹਨਾਂ 'ਚੋਂ ਕਿਸੇ ਸਰਦਾਰ ਦਾ ਜਾਂ ਹਿੰਦੂ ਦਾ ਕੋਈ ਨਾਂ ਯਾਦ ਹੈ, ਜਾਂ ਕੋਈ ਮੁਸਲਮਾਨਾਂ ਦੇ ਕੋਈ ਵੱਡੇ ਨੰਬਰਦਾਰ ਜਿਹੜੇ ਇੱਧਰ ਆ ਗਏ ਆ ਨਹੀਂ ਲਾਗੇ ਜਿਹੜੇ ਪਿੰਡ? ਨਹੀਂ, ਹੁਣ ਟਾਈਮ ਬਹੁਤ ਹੋ ਗਿਆ। ਹਾਂ ਟਾਈਮ ਬਹੁਤ ਜ਼ਿਆਦਾ ਹੋ ਗਿਆ। ਅੱਛਾ ਉਧਰ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ? ਪਿੰਡ ਦੇ ਮੇਰਾ ਖਿਆਲ ਨਾਲ ਅਸੀਂ ਕੋਈ ਘਰ ਪਛਾਣਾਂਗੇ। ਪਛਾਣ ਲੋਗੇ? ਮੈਂ ਜਾਣ ਨੂੰ ਦਿਲ ਕਰਦਾ। ਨਹੀਂ ਜਾਣਾ ਹੁਣ ਆ ਕਿੱਥੇ ਆ, ਹੁਣ ਤੇ ਇੱਥੇ ਕਿਤੇ ਗਾਂ ਨਹੀਂ ਜੇ ਲੈ ਜਾਈਏ ਤੇ ਤੇ ਫੇਰ ਚੱਲ ਜਾਵਾਂਗੇ। ਲੱਭ ਲੋਗੇ ਘਰ ਆਪਣਾ ਕਿੱਥੇ? ਹਾਂ ਇਨਸ਼ਾਅੱਲਾ। ਕਿੱਥੇ ਕਰ ਗਏ ਸੀ ਘਰ? ਘਰ ਸਾਡਾ ਬਾਹਰ ਹੀ। ਬਾਹਰ? ਹਾਂ। ਤੇ ਮਸਜਿਦ ਕਿੱਧਰ ਸੀ? ਮਸਜਿਦ ਐ ਬੰਨੇ ਲਹਿੰਦੇ ਪਾਸੇ? ਐ ਬੰਨੇ ਥੋੜਾ ਜਿਹਾ ਪਿੰਡ ਐ ਬੰਨੇ। ਤੇ ਗੁਰਦੁਆਰਾ ਕਿੱਥੇ ਕਰ ਗਏ ਉਹਨਾਂ ਦਾ? ਗੁਰਦੁਆਰਾ ਹੈਗਾ ਸੀ ਨਾਲ ਹੀ ਮਸਜਿਦ ਦੇ ਕੋਲ? ਹਾਂ ਮੈਨੂੰ ਥੋੜਾ ਜਿਹਾ ਹਟਮਾ ਸੀ ਐ ਰੁਕਣਾ। ਅੱਛਾ ਬਾਬਾ ਜੀ ਇਹ ਦੱਸੋ ਵੀ ਇਹ ਜਦੋਂ ਉਜਾੜੇ ਪਏ ਆ, ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਾ ਵੀ ਹੁਣ ਚੱਲ ਜਾਣਾ ਸੀ? ਜਾਣ ਦਾ ਤੇ ਪਤਾ ਹੀ ਨਹੀਂ, ਆਂਦੇ ਜਾਣਾ ਹੀ ਨਹੀਂਗਾ। ਉਹ ਤੇ ਜਦੋਂ ਖੱਪ ਪੈ ਗਈ, ਵੱਢ ਟੁੱਕ ਹੋਈ, ਕੋ ਕਿਤੇ ਅਸੀਂ ਚਰਾਂ ਦੇ ਵਿੱਚ ਲੋਕ ਗਏ, ਕੋ ਕਿਤੇ ਲੁਕੇ ਰਹੇ। ਤੇ ਸ਼ਾਮ ਨੂੰ ਜਦੋਂ ਮਿਲਟਰੀ ਆਈ ਉਹਨਾਂ ਸਾਨੂੰ ਫਿਰ ਇਕੱਠਿਆਂ ਕੀਤਾ, ਇਕੱਠੇ ਕਰਕੇ ਤੇ ਫਿਰ ਉਹ ਉੱਥੋਂ ਅਸੀਂ ਗਏ ਆ ਭੱਠਲਾਂ ਨੂੰ। ਭੱਠਲਾਂ ਤੋਂ ਕੋਟ ਲੱਗ ਗਈ ਸੀ ਉੱਥੇ। ਨਹੀਂ ਮੈਂ ਪਹਿਲਾਂ ਪੁੱਛਦਾ ਵੀ ਜਿਹੜੇ ਆਪਣੀ ਬਰਾਦਰੀ ਸੀ ਪਿੰਡ ਦੀ, ਜਿਹੜੇ ਸਿੱਖ, ਹਾਂਜੀ, ਤੇ ਉਹਨਾਂ ਨੇ ਨਾ ਕਤਲੋਗਾਰਤ ਬੜੀ ਹੋਈ, ਉਹਨਾਂ ਤੇ ਨਹੀਂ ਕੁਛ ਤਰ੍ਹਾਂ ਦਾ ਕੀਤਾ? ਉਹਨਾਂ ਵਿਚਾਰਿਆਂ ਕੀ ਕਰਨਾ ਸੀ, ਮੁਲਕ ਤੇ ਸਾਰਾ ਹੀ ਆ ਗਿਆ ਆਲੇ ਦੁਆਲਿਓਂ। ਇੰਨਾ ਕਿ ਜੱਸਾ ਸੀ ਵੀ ਜਿਹਦਾ ਹਿਸਾਬ ਹੀ ਕੋਈ ਕਿੱਥੋਂ ਦਾ ਨਹੀਂ। ਸੀ ਜੱਸਾ ਬਾਹਰਲਿਆਂ ਪਿੰਡਾਂ ਦਾ ਸਾਰਿਆਂ ਦਾ। ਤੁਹਾਡੇ ਪਿੰਡ ਨੂੰ ਪੈ ਗਿਆ? ਹਾਂਜੀ। ਫਿਰ ਤੇ ਉਹ ਆ ਕੇ ਤੇ ਆਉਂਦੇ ਹੀ ਉਹ ਮਸਜਿਦ ਉੱਤੇ ਚੜੇ ਆ, ਮਸਜਿਦ ਦੇ ਮਨਾਰ ਢਾਉਣ ਲੱਗ ਪਏ ਆ। ਤੇ ਉਹ ਆਪਣਾ ਜਿਹੜੇ ਬੁੱਢੇ ਠੇਰੇ ਜਿਨ੍ਹਾਂ ਤੋਂ ਇਹ ਲਿਆ ਨਹੀਂ ਜਾਂਦਾ, ਉਹਨਾਂ ਨੂੰ ਵੱਢ ਟੁੱਕ ਲਿਆ ਉਹਨਾਂ, ਜਾਂ ਕੋਈ ਛੋਟੇ ਜਿਹੜੇ ਨਿਆਣੇ ਸੀ। ਬਾਕੀ ਸਾਰੇ ਜਿਹੜੇ ਸੀ ਉਹ ਚਰਾਂ ਚੁਰਾਂ 'ਚ ਵੜ ਗਏ, ਕੋਈ ਕਿਤੇ ਵੜ ਗਿਆ, ਲੋਕ ਲੱਗ ਕੇ ਆ ਗਏ। ਹਾਂਜੀ। ਤੇ ਫਿਰ ਉੱਥੋਂ ਤੁਸੀਂ ਚਲੇ ਗਏ ਕੈਂਪਾਂ ਨੂੰ? ਅਸੀਂ ਫਿਰ ਲਾਗੇ ਕੋਟ ਸੀਗਾ, ਉਹ ਮੁਸਲਮਾਨਾਂ ਦਾ ਹੀ ਸਾਰਾ ਹੀ, ਉੱਥੇ ਚਲੇ ਗਏ। 3-4 ਦਿਨ ਉੱਥੇ ਰਹੇ ਆ। ਉਹਨਾਂ ਆਖਿਆ ਵੀ ਇੱਥੇ ਜੱਸਾ ਪੈਣ ਵਾਲਾ ਤੇ ਤੁਸੀਂ ਨਿਕਲ ਜਾਓ। ਉਹ ਫਿਰ ਅਸੀਂ ਪੱਟੀ ਨੂੰ ਆਏ ਆ। ਪੱਟੀ 5-4 ਦਿਨ ਉੱਥੇ ਰਹੇ ਆ। ਅਖੇ ਪੱਟੀ ਪਾਕਿਸਤਾਨ 'ਚ ਆ। ਮੁੜ ਕੇ ਪਤਾ ਲੱਗਾ ਵੀ ਨਹੀਂ, ਪੱਟੀ ਜਿਹੜੀ ਆ ਇਹ ਹਿੰਦੁਸਤਾਨ ਦੇ ਵਿੱਚ ਹੀ ਆ ਗਈ ਆ। ਉੱਥੋਂ ਮੁੜ ਕੇ ਫਿਰ ਅਸੀਂ ਹਡਿਆਰਾ, ਪੜਾਣਾ, ਇਹ ਵਾਘਾ ਸੈਕਟਰ ਇਹਦੀ ਪੈ ਕੇ ਤੇ ਲਾਹੌਰ ਆ ਗਏ ਆ। ਹਾਂਜੀ। ਫਿਰ ਇੱਥੇ ਆ ਗਏ ਸਿੱਧੇ? ਫਿਰ ਅਸੀਂ ਨਹੀਂ ਜੀ, ਕਈ ਥਾਈਂ ਇੱਥੇ ਆ ਸਜਾਦਾਂ 'ਚ ਰਹੇ ਕੈਂਪ, 2-3 ਦਿਨ ਇੱਥੇ ਰਹੇ। ਉੱਥੋਂ ਉੱਠੇ ਤੇ ਫਿਰ ਇੱਥੇ ਆ ਗਏ। ਇੱਥੇ ਆ ਕੇ ਫਿਰ ਉਹ ਜ਼ਮੀਨ ਕਿੱਲਾ ਜੀ ਪੈ ਗਈ ਸਾਰਿਆਂ ਨੂੰ। ਹਾਂਜੀ। ਬੜੇ ਹਾਲਾਤ ਖਰਾਬ ਸੀ, ਮਾੜੇ ਹਾਲਾਤ ਸੀ ਉਦੋਂ। ਸ਼ਾਇਦ ਕੋਈ ਲੱਭੇ ਨਾ ਖਾਣ ਪੀਣ ਨੂੰ। ਹਾਂਜੀ। ਹੁਣ ਤੇ ਅੱਲਾ ਦਾ ਸ਼ੁਕਰ ਆ ਫਿਰ ਵੀ ਸਾਰਾ ਕੁਝ ਫਿਰ ਹੌਲੀ ਹੌਲੀ ਬਣਦੇ ਜਾਂਦਾ ਹੀ। ਹਾਂਜੀ। ਅੱਛਾ ਇਹ ਦੱਸੋ ਵੀ ਇਹਦੇ ਵਿੱਚ ਜਦੋਂ ਹੋਏ ਹਾਲਾਤ ਖਰਾਬ ਮਾੜੇ ਹੋਏ ਆ, ਹਾਂਜੀ, ਆਂਦੇ ਵੀ ਰਾਹ ਦੇ ਵਿੱਚ ਰਸਤੇ 'ਚ ਲੋਕ ਬੜੇ ਮਰੇ, ਕੋ ਆਪਣਾ ਜੀਤ ਨਹੀਂ ਹੋਇਆ ਇਸ ਤਰ੍ਹਾਂ? ਨਹੀਂ, ਸਾਡੇ ਜਿਹੜੇ ਜੀ ਉਹ ਪਿੰਡ ਹੀ ਮਰ ਗਏ। ਜਿਹੜੇ ਕੌਣ ਸੀ ਪਿੰਡ ਜਿਹੜੇ ਹੋਏ ਸ਼ਹੀਦ? ਉਹ ਬੁਰੜੇ ਜਿਹੜੇ ਸੀ ਨਾ, ਉਹ ਕੁਝ ਸਾਡੇ ਇੱਥੇ ਮੁੰਡੇ ਆਏ ਆ। ਇੱਕ ਦੀ ਬਾਂਹ ਵੱਡੀ ਆ, ਇੱਕ ਸਾਡੇ ਚਾਚੇ ਦਾ ਪੋਤੀ, ਉਹ ਇੱਥੇ ਸ਼ਹਿਰ ਆ, ਉਹਦੀ ਇੱਥੇ ਧੌਣ ਵੱਡੀ ਸੀ ਵਾਹ। ਉਹ ਹੈ ਨਹੀਂ ਹਜ਼ਾਤ ਆ? ਅਜੇ ਹਜ਼ਾਤ ਆ ਬਿਲਕੁਲ ਹੀ। ਇੱਕ ਕੁੜੀ ਆ ਇੱਥੇ, ਉਹਦੀ ਅੱਖ ਤੇ ਇੱਥੇ ਤਲਵਾਰ ਵੱਜੀ, ਅਜੇ ਵੀ ਹੈਗੀ ਆ। ਹਾਂਜੀ। ਬਿਲਕੁਲ ਛੋਟੇ ਇਹਦੀ ਵੀ ਅੱਖ ਤੇ ਆ ਲੱਗਾ ਸੀ ਪਰਵੱਟੇ। ਤੁਹਾਨੂੰ ਵੀ ਤਲਵਾਰ ਵੱਜੀ? ਮੇਰੇ ਵੱਜੀ। ਕਿੱਥੇ? ਹਾਂ ਵੱਜੀ ਹੈ ਇੱਥੇ ਮਾੜੀ ਜੀ, ਤੇ ਮੈਂ ਹੋ ਗਿਆ ਥੱਲੇ। ਤੇ ਉਹ ਅੱਲਾ ਬਚਾ ਗਿਆ, ਰੱਬ ਬਚਾ ਗਿਆ। ਹਾਂ ਘੋੜੀ ਤੇ ਆਉਂਦਾ ਸੀ। ਘੋੜੀ ਤੇ ਆਉਣ ਡਿਆ ਸੀ ਉਹ ਬੰਦਾ? ਉਹਨੇ ਮਾਰੀ? ਗਲੀਏ ਪੈ ਆਉਂਦਾ ਹੈ, ਤਲਵਾਰ ਸੀ ਉਹਦੇ ਕੋਲ। ਇੱਕ ਕਾਤਲਾ ਜਿਹਾ ਹੋਰ, ਉਹ ਮਾਰੀ ਤੇ ਮੇਰੇ ਤੇ ਮੈਂ ਫਿਰ ਠਾਂ ਹੋ ਗਿਆ। ਅੱਲਾ ਬਚਾਉਣਾ। ਤੇ ਉੱਥੇ ਕਈ ਬੁੜੀਆਂ ਫੜੀਆਂ ਦੇ ਉਹ ਕੁੱਟ ਮਾਰ ਉਹਨਾਂ ਨੂੰ ਵਿਚਾਰੀਆਂ ਨੂੰ ਕੀਤੀ ਬਹੁਤ ਜ਼ਿਆਦੀ। ਤੇ ਅਸੀਂ ਅੰਦਰ ਦੇ ਵਿੱਚ ਟਾਲੇ ਹਾਂ। ਉਹ ਫਿਰ ਸਾਨੂੰ ਮਾਈਆਂ ਨੇ ਨਾ ਬੂਹਾ ਖੋਲ੍ਹ ਦਿੱਤਾ, ਅੱਗ ਲਾਉਣ ਲੱਗੇ। ਉਦੋਂ ਫਿਰ ਅਸੀਂ ਨਿਕਲੇ। ਮਾਂ ਸਾਡੀ ਨਾਲ ਸੀ। ਨਿਕਲ ਕੇ ਇੱਕ ਖਾਲ ਸੀ ਐਸ ਬੰਨੇ, ਉਹ ਬੂਟਿਆਂ ਦੇ ਥੱਲੇ ਜਾ ਵੜੇ।
ਮਾਂ ਤੇ ਤੁਹਾਡੀ ਤੇ ਤੁਸੀਂ? ਹਾਂ ਮਾਂ ਮੇਰੀ ਜੀ, ਮੈਂ ਤੇ ਇੱਕ ਹੋਰ ਮੁੰਡਾ ਸੀ, ਉਹ ਫੌਤ ਹੋ ਗਿਆ। ਅਸੀਂ ਫਿਰ ਉਹ ਬੂਟਿਆਂ ਦੇ ਥੱਲੇ ਜਾ ਵੜੇ। ਬੂਟਿਆਂ ਦੇ ਥੱਲੇ ਫਿਰ ਰਹੇ ਅਸੀਂ ਇਸ਼ਾ ਵੇਲੇ ਤਾਈਂ। ਰਾਤ ਤੱਕ ਉੱਥੇ ਰਹੇ? ਹਾਂ ਉੱਥੇ ਫਿਰ ਐਲਾਨ ਹੋਇਆ ਵੀ ਹੁਣ ਕੋਰਟ ਨੂੰ ਤਿਆਰੀ ਕਰੋ। ਉਹ ਫਿਰ ਜਦੋਂ ਅਸੀਂ ਤਿਆਰੀ ਕਰਨ ਲੱਗੇ ਉਦੋਂ ਫਿਰ ਆ ਗਏ ਹੋਰ ਜਿਹੜੇ ਮਾਰਦੇ ਸੀ ਸਾਨੂੰ। ਉਹ ਆਖਣ ਲੱਗੇ ਰਾਤ ਰਹਿਣ ਦਿਓ ਇਹਨਾਂ ਨੂੰ, ਤੇ ਇਹਨਾਂ ਦੀ ਫਿਰ ਜਿਹੜੀ ਰਹਿੰਦੀ ਆ ਉਹ ਵੀ ਸੇਵਾ ਕਰ ਲਈਏ। ਅਸੀਂ ਫਿਰ ਨਿਕਲ ਆਏ ਉੱਥੋਂ, ਉਹਨਾਂ ਰੁਪਈਏ ਦਿੱਤੇ ਤੇ ਫਿਰ ਅਸੀਂ ਬਾਹਰ ਕੋਰਟ 'ਚ ਆਏ ਹਾਂ। ਕੋਰਟ ਪਹਿਲੋਂ ਨਸ਼ਹਿਰੇ ਆਏ। ਨਸ਼ਹਿਰੋਂ ਫਿਰ ਉਹਨਾਂ ਡੱਕਿਆ ਸਾਨੂੰ, ਨੀਵੇਂ ਜੇ ਥਾਂ ਕਰ ਲਿਆ, ਉੱਤੇ ਬਰੈਨ ਗਨ ਲਾ ਲਈ ਜੇ ਵੇਲੇ। ਅਸੀਂ ਆਖਿਆ ਲੈ ਵੀ ਹੋਣ ਗਏ। ਅੱਲਾਹ ਤਾਲਾ ਉੱਥੋਂ ਵੀ ਫਿਰ ਕੱਢ ਲਿਆ। ਫਿਰ ਅਸੀਂ ਕੋਰਟ ਚਲੇ ਗਏ, ਰੁਪਈਏ ਬਾਲਟੀਆਂ ਫਿਰ ਭਰ ਕੇ ਦਿੱਤੀਆਂ। ਤੇ ਇੱਦਾਂ ਫਿਰ ਅਸੀਂ ਤੇ ਭੁੱਖੇ ਨੰਗੇ ਹੋ ਗਏ ਆਏ। ਬਿਲਕੁਲ ਖਾਲੀ ਹੋ ਗਏ? ਖਾਲੀ ਹੋ ਗਏ। ਤੇ ਕਿਵੇਂ ਇੱਥੇ ਆ ਕੇ ਸ਼ੁਰੂ ਕੀਤਾ, ਗੁਜ਼ਰ ਬਸਰ ਕੀਤੀ? ਇੱਥੇ ਫਿਰ ਇੱਦਾਂ ਦਿਹਾੜੀ ਦੱਪਾ ਕੇ ਲਾ ਲਿਆ ਕੇ ਇੱਦਾਂ ਪੱਠੇ ਵੱਢ ਲੈ ਕੇ ਇੱਦਾਂ ਆਪਣੇ ਕਮਾਦ ਕਮੂਦ ਹੈਗੇ ਚੂਪ ਚਾਪ ਕੇ ਗੁਜ਼ਾਰਾ ਕਰ ਲਿਆ। ਗੰਨੇ ਗੁੰਨੇ ਚੂਪ ਕੇ? ਗੰਨੇ ਆ ਕਮਾਦ ਤੇ ਲੱਗੇ ਤੇ ਉਹ ਆ ਗੰਨੇ ਗੁੰਨੇ ਚੂਪ ਕੇ ਟਾਹਲੀਆਂ 'ਤੇ ਚੜ੍ਹ ਜਾਣਾ, ਕਦੇ ਉਹ ਤੇ ਗੱਲ ਲਊਂ, ਕਦੇ ਉਹ ਗੇੜੇ ਤੇ ਕਦੇ ਉਹ ਤੇ ਰੁੱਖਾ ਟਾਈਮ ਹਾਂ। ਤੇ ਵੇਲਾ ਯਾਦ ਹੁੰਦਾ ਬੜਾ? ਜਾਂ ਸ਼ਾਦ ਨਮਾਜ਼ ਤੱਕ ਉੱਥੇ ਰਹੇ ਥੱਲੇ? ਹਾਂ ਬੜਾ, ਉਹ ਵੇਲਾ ਬੜਾ ਯਾਦ ਆਉਂਦਾ। ਮਾਂ ਹੀ ਇਹ ਕੁੜੀ ਸਾਡੀ ਨਿੱਕੀ ਜੀ, ਉਹ ਕੁੜੀ ਜਿਹੀ ਰਹਿ ਗਈ, ਉਹ ਫਿਰ ਮਾਸੀ ਸਾਡੀ ਲਿਆਈ। ਉੱਥੇ ਛੱਡ ਆਏ? ਉੱਥੇ ਹੀ ਛੱਡਿਆ। ਰਹਿ ਗਈ ਕਿ ਐਵੇਂ ਨਿੱਕੀ ਜੀ, ਇੰਨੀ ਜੀ। ਤੇ ਉਹ ਫਿਰ ਅੱਲਾ ਨੇ ਰਹਿਮਤ ਕੀਤੀ, ਉਹ ਫਿਰ ਸਾਨੂੰ ਫਿਰ ਟਕਰਾਤੀ। ਫਿਰ ਕਿੰਨੀ ਦੇਰ ਬਾਅਦ ਮਿਲੀ? ਉਸੇ ਘੜੀਆਂ ਜੀ। ਅੱਛਾ ਹਾਂ ਠੀਕ। ਤੇ ਉਹ ਮਾਸੀ ਸਾਡੀ ਦੀ ਧੀ ਸੀ, ਉਹਨੂੰ ਬੜਾ ਮਾਰਿਆ, ਮਾਸੀ ਨੂੰ ਮਾਰਿਆ ਬੇਬਾ। ਉਹ ਬੰਦੇ ਸਾਡੇ ਜਦੋਂ ਸ਼ਹੀਦ ਕਰੀ ਆਏ ਨਾ, ਉਦੋਂ ਬਹੁਤ ਜ਼ੁਲਮ ਹੁੰਦਾ ਸੀ। ਉਹ ਸਾਡੇ ਵੀ ਦਾਣੇ ਹੈਗੇ ਸੀ, ਮਾਰਾ ਹਮ ਹੀ ਜਾਣਾ ਹੈ। ਮੁਖਤਾਰ ਸੀ ਸਾਡਾ, ਚਾਚੇ ਦਾ ਪੋਤੇ ਸੀ। ਉਹਦਾ ਮੁਖਤਾਰ ਸੀ ਤੇ ਬੰਦਾ ਬੜਾ ਜੀਦਾਰ ਸੀ। ਅਜੇ ਮੁੰਡਾ ਸੀ, ਉਹਨੂੰ ਕਤਲ ਕਰਨ ਲੱਗ ਪਿਆ। ਸਾਡਾ ਦਾਲ ਲੱਗਾ ਤੇ ਉਹ ਥਾਂ ਵਿਹਲਾ ਹੋ ਗਿਆ। ਅਸੀਂ ਵਿਆਹ ਕਰਕੇ ਨਿਕਲੇ ਹਾਂ। ਨਿਕਲ ਕੇ ਦਵਾ ਦਵ ਤੇ ਉਹ ਕੰਧਾ ਚੜ੍ਹ ਗਏ। ਮਾਈ ਮੇਰੀ ਵੀ ਤੇ ਮੰਮੀ ਤੇ ਇੱਕ ਹੋਰ ਸੀ ਮੁੰਡਾ ਨਾਲ। ਨਿਕਲ ਕੇ ਤੇ ਅਸੀਂ ਫਿਰ ਐਂ ਗਈਏ ਪਏ ਹਾਂ। ਫਿਰ ਦੋ ਬੰਦੇ ਅੱਗੇ ਖਲੋਤੇ ਆ, ਬਰਸ਼ੇ ਉਹਨਾਂ ਦੇ ਕੋਲ ਆ। ਉਹਨਾਂ ਆਖਿਆ ਲੈ ਵੀ, ਮੈਂ ਕਿਹਾ ਵੀ ਹੁਣ ਨਹੀਂ ਅਸੀਂ ਬਾਜਦੇ। ਉਹ ਵਾੜਾ ਬੜੀਆਂ ਕਰਦੇ ਨੇ ਅਸੀਂ ਪਿੰਡ, ਵਾੜਾ ਕੀਤੀਆਂ ਤੇ ਇੱਦਾਂ ਡੰਡੀਏ ਪਾਇਆ ਉਹਨੇ। ਮੈਂ ਕਿਹਾ ਇਹ ਨਾ ਮੈਨੂੰ ਮਾਰ ਦੇਣਾ, ਮਾਈ ਮੇਰੀ ਭਾਵੇਂ ਬਾਜੀ ਜਾਏ। ਮੈਂ ਫਿਰ ਛਾਲ ਮਾਰੀ ਤੇ ਉਹ ਵਾੜ ਟੱਪਿਆ। ਵਾੜ ਟੱਪ ਕੇ ਤੇ ਫਿਰ ਅੱਗੇ ਮਸਜਿਦ ਸ਼ਹੀਦ ਕੇ ਲੈ ਸ਼ਹੀਦ ਕਰਨ ਦੇ ਮਸਜਿਦ? ਹਾਂ ਮਸਜਿਦ ਸ਼ਹੀਦ ਕਰਨ ਲਿਆ। ਉਹ ਆਂਦੇ ਇੱਕ ਮੁਸਲੀ ਤੇ ਇੱਕ ਮੁਸਲਾ ਆ ਜਾਂਦੇ ਜੀ। ਫਿਰ ਉਹਨੇ ਜਿਹਨੂੰ ਸਾਨੂੰ ਅੱਲਾ ਨੇ ਮੌਕਾ ਦਿੱਤਾ, ਅਸੀਂ ਕਮਾਦ 'ਚ ਜਾ ਵੜਿਆ। ਕਮਾਦ 'ਚੋਂ ਫਿਰ ਬੂਟੇ ਸੜਕੜੇ ਦੇ, ਉਹਨਾਂ ਦੇ ਥੱਲੇ ਜਾ ਕੇ ਵੜ ਗਏ। ਜਦੋਂ ਥੱਲੇ ਵੜ ਗਏ, ਆਂਦੇ ਪਹਿਲਾਂ ਵੀ ਮੈਂ ਨਾ ਵੀ ਵੱਟ ਬੜਾ ਹੋਵੇ, ਕਣੀਆਂ ਵੀ ਪੈਣ, ਵੱਟ ਵੀ ਬੜਾ ਹੋਵੇ। ਮੈਂ ਨਿਕਲ ਕੇ ਖਾਲ 'ਤੇ ਉੱਠ ਕੇ ਮੈਂ ਅਗਲੇ ਬੰਨੇ ਵੇਹਣਾ, ਇਹਦੇ ਫੇਲ ਹੋ ਗਿਆ ਹਾਲੇ ਵੇਹਣਾ ਦੇ ਅੱਗੇ ਜੈਸਾ ਫੇਰ ਉਹ ਹੋਈ ਖੱਟੀਆਂ ਪੱਗਾਂ ਉਹਨਾਂ ਦੀਆਂ। ਜੇ ਹਾਂ ਵੇਖੇ, ਮੈਂ ਕਿਹਾ ਫੇਰ ਥੱਲੇ ਹੀ ਡਰ ਜਾ। ਫਿਰ ਅਸੀਂ ਇਸ਼ਾ ਵੇਲੇ ਨਿਕਲੇ ਉੱਥੋਂ। ਹਾਂ ਉਹ ਐਲਾਨ ਹੋਇਆ ਭਾਈ ਆ ਜਾਓ, ਜਿਹਨੇ ਜਾਣਾ ਕੋਟ ਤੁਹਾਨੂੰ ਲੈ ਚਲੀਏ। ਉੱਥੋਂ ਭਰਾਵਾ ਨਿਕਲ ਕੇ ਤੇ ਅਸੀਂ ਫਿਰ ਇੱਕ ਤਖੀਆ ਬਣਿਆ ਹੁੰਦਾ ਸੀ, ਉੱਥੇ ਆਏ ਹਾਂ, ਇਕੱਠੇ ਕੀਤੇ। ਜਦੋਂ ਮਾਲੂਮ ਕੀਤੇ ਵੀ ਆਹ ਬੰਦੇ ਚਾਰ ਹੈਗੇ ਆ ਜੇ, ਇਹਨਾਂ ਨੂੰ ਰਾਤ ਰੱਖੀਏ ਤੇ ਸਵੇਰੇ ਨਿਕਾਹ ਦਿਆਂਗੇ। ਉਹ ਅੱਲਾ ਕੀਤਾ, ਅਸੀਂ ਨਾ ਮੰਨੇ। ਇੱਕ ਫੌਜੀ ਸੀ ਸਾਡੇ 'ਚ, ਮੁਹੰਮਦ ਹੁਸੈਨ ਉਹਦਾ ਨਾਂ ਸੀ। ਉਹਨੇ ਫਿਰ ਸਾਨੂੰ ਨਾ ਉਲਟ ਪੁਲਟ ਕਰਕੇ ਕੋਈ ਗੱਲਾਂ ਗੁੱਲਾਂ ਕਰਕੇ, ਸਾਡੇ ਜਿਹੜੇ ਚੌਧਰੀ ਬੰਦੇ ਵੱਡੇ ਸਿਆਣੇ, ਬਾਬਾ ਗੁਲਾਮ ਸੀ ਤੇ ਇਹ ਔਖੇ ਨਗਾਏ। ਹਾਂ ਇੱਦਾਂ। ਤੇ ਫਿਰ ਸਾਨੂੰ ਮਲਟੀ ਡੋਗਰਾ ਹੀ ਟੱਕਦੀ ਰਹੀ ਜਦੋਂ ਵੀ ਅਸੀਂ ਤੁਰੇ ਹਾਂ। ਡੋਗਰਾ ਇਹ ਨਹੀਂ ਵੀ ਅਸੀਂ ਗੱਡੀਆਂ 'ਤੇ ਚੜ੍ਹ ਕੇ ਆਏ, ਤੁਰ ਕੇ
ਛਾਲ ਮਾਰਦੇ ਤੁਰ ਕੇ। ਬਾਬਾ ਜੀ ਤੁਹਾਨੂੰ ਕੋਈ ਗੱਲ ਯਾਦ ਹੋਵੇ ਇਸ ਤਰ੍ਹਾਂ ਦਾ ਕੋਈ ਵਾਕਿਆ ਹਾਂਜੀ ਬੜਾ ਯਾਦ ਆ ਜੀ। ਦੱਸੋ। ਅਸੀਂ ਜਦੋਂ ਕੋਟ ਨੂੰ ਜਾਂਦੇ ਆ ਨਾ ਤੇ ਇੱਕ ਚੂੜਾ ਉਹਨੇ ਟੋਕਾ ਲਾਇਆ ਡਾਂਗ ਨੂੰ, ਜੁੱਤੀ ਰੱਖੀ ਸਰਾਣੇ ਤੇ ਫੁੱਲ ਕੇ ਨਾ ਤੇ ਇੰਨਾ ਉੱਚਾ ਹੋਇਆ ਜ਼ਮੀਨੋਂ। ਤੇ ਮੋਰ ਜਿਹੜੇ ਸੀ ਉਹ ਪਰਾਂ ਬਾਗ ਦੇ ਵਿੱਚ ਬੜੇ, ਅਸੀਂ ਉਹ ਬਾਗ ਦੇ ਵਿੱਚੋਂ ਨਾਖਾਂ ਲਿਆ ਕੇ ਝੱਗੇ ਭਰ ਕੇ ਉਹ ਅਸੀਂ ਉਹਨਾਂ ਆਖਿਆ ਵੀ ਅਸੀਂ ਉੱਜੜ ਜਾਣਾ ਤੇ ਨਾਖਾਂ ਬਾਗ ਜਿਹੜਾ ਜਿੰਨਾ ਵੀ ਆਜ਼ਾੜ ਦਿਓ। ਬੜੀਆਂ ਨਾਖਾਂ ਲਿਆ ਖਾਂਦੇ ਰਹੇ ਆ ਬੜਾ ਉੱਥੇ। ਇਹ ਤਾਂ ਨਹੀਂ ਨਿਰਾ ਇਹੋ ਕੁਛ ਹੀ ਵੀ ਰੋਟੀ ਲੱਭੇ ਕੋਈ ਨਾ ਕੋਟ ਦੇ ਵਿੱਚ ਵੀ ਜਾ ਕੇ ਉੱਥੇ ਵੀ ਭੌਂ ਕੇ ਉੱਥੋਂ ਅਸੀਂ ਆਏ ਆ। ਉਹਨਾਂ ਨਸ਼ਹਿਰੇ ਸਾਨੂੰ ਫੇਰ ਡੱਕ ਲਿਆ ਤੇ ਉਹ ਆਲੇ ਦੁਆਲੇ ਸਾਡੇ ਜਸਾ ਸੀ ਤੇ ਮਿਲਟਰੀ ਆਈ ਆ। ਉਹਨੇ ਫਿਰ ਬਰੇਨ ਗਨ ਸੂਏ ਤੇ ਰੱਖੀ, ਸੂਏ ਤੇ ਰੱਖ ਕੇ ਨਾ ਤੇ ਉਹਨੇ ਜਦੋਂ ਇੱਦਾਂ ਛਾਣਾ ਦਿੱਤਾ ਨਾ ਉਹ ਫਿਰ ਢੀਮਾਂ ਵਾਂਗੂ ਡਿੱਗੇ ਮੁਰ ਗਏ। ਬਾਕੀ ਭੁੱਜ ਗਏ। ਸਾਨੂੰ ਉੱਥੋਂ ਫਿਰ ਮਿਲਟਰੀ ਜਿਹੜੀ ਸੀ ਮੁਸਲਮਾਨ ਪੈ ਗਈ, 2 ਸਿਪਾਹੀ ਸੀ ਉਹ ਫਿਰ ਪੱਟੀ ਲੈ ਆਏ ਆ। ਤੇ ਬਾਰਿਸ਼ਾਂ ਬੜੀਆਂ ਹੋਣ ਡਈਆਂ, ਛੋਲੇ ਭੁੰਨ ਕੇ ਅਸੀਂ ਖਾਣ ਡਏ ਸਾਂ। ਕਦੀ ਕਣਕ ਭੁੰਨ ਕੇ ਖਾ ਲੈਣੀ ਲੂਣ ਪਾ ਕੇ। ਉੱਥੋਂ ਉਹਨਾਂ ਆਖਿਆ ਵੀ ਇਹ ਪੱਟੀ ਤੇ ਹਿੰਦੁਸਤਾਨ 'ਚ ਥਾਣਾ ਉਹਨਾਂ ਦਾ ਆ ਗਿਆ। ਅਸੀਂ ਫਿਰ ਆਏ ਵਾਹਗਾ ਸੈਕਟਰ ਨੂੰ, ਹਡਿਆਰਾ ਪੜਾਣਾ ਇਹ ਸੜਕੇ ਆ ਕੇ ਇਹਦੀ ਲਾਹੌਰ ਆ ਗਏ ਆ। ਉੱਥੇ ਕੈਂਪ 'ਚ ਬੈਠੇ ਰਹੇ। ਫਿਰ ਗੱਡੀ ਆਈ ਆ, ਉੱਥੋਂ ਚੁੱਕੇ ਤੇ ਲੈਲਪੁਰ ਆ ਗਏ। ਅੱਛਾ ਇੱਕ ਹੋਰ ਗੱਲ ਨਾ, ਆਂਦੇ ਵੀ ਇੱਧਰ ਜਿਹੜੇ ਵਸਿੰਦੇ ਸੀ ਇੱਥੋਂ ਦੇ, ਆਂਦੇ ਵੀ ਉਹ ਹੁਣ 10 ਸਾਲ ਪਹਿਲਾਂ ਤੱਕ ਵੀ ਆਂਦੇ ਬੰਦੇ ਮਹਾਜਰਾਂ ਦੇ ਰਹੇ। ਹਾਂਜੀ ਮਹਾਜਰ ਹੀ ਸਾਨੂੰ ਅਜੇ ਤਾਈਂ ਵੀ ਉਹ ਜਿਹੜੇ ਵਸਿੰਦੇ ਆ ਨਾ ਉਹ ਮਹਾਜਰ ਹੀ ਆਂਦੇ ਆ ਅਜੇ ਵੀ। ਨਹੀਂ ਇਹਨਾਂ ਦਾ ਸਲੂਕ ਕਿਵੇਂ ਸੀ ਤੁਹਾਨੂੰ? ਇਹਨਾਂ ਦਾ ਸਾਡੇ ਨਾਲ ਸਲੂਕ ਇਹ ਵੀ ਸਾਨੂੰ ਆਂਦੇ ਪਨਾਹਗੀਰ ਜਿਹੜੇ ਆ ਨਾ ਇਹ ਭੁੱਖੇ ਨੰਗੇ ਆ। ਤੇ ਹੁਣ ਤੇ ਅਸੀਂ ਵੀ ਉਦਾਂ ਦੇ ਹੋਏ ਆ, ਉਹੋ ਜਿਹੇ ਹੋਏ ਆ। ਉਦੋਂ ਸਾਨੂੰ ਇਹੋ ਹੀ ਆਂਦੇ ਸੀ ਪਨਾਹਗੀਰ ਆ, ਇਹਨਾਂ ਨਾਲ ਕੀ। ਹੋਰ ਸਾਡੇ ਅੱਲਾ ਕਰੇ ਤੇ ਸਾਰਿਆਂ ਦੇ ਇੱਕੋ ਜਿਹੇ ਹੋ ਗਏ ਹੁਣ ਬਰਾਬਰ ਹੀ। ਬਰਾਬਰ ਹੋ ਗਏ ਹੁਣ, ਟਾਈਮ ਬੜਾ ਹੋ ਗਿਆ ਨਾ ਹੁਣ, ਹੌਲੀ ਵਕਤ ਵੀ ਬਦਲ ਗਿਆ। ਤੇ ਗੱਲਾਂ ਬਾਤਾਂ ਕਰਨ ਦੇ ਬਜ਼ੁਰਗਾਂ ਦੇ ਨਾਲ ਇਹਨਾਂ ਕੋਲ ਪੁੱਛਿਆ ਵੀ ਉਦੋਂ ਦੇ ਹਾਲਾਤਾਂ ਦੇ ਬਾਰੇ, ਤੇ ਇੱਥੇ ਆ ਕੇ ਲੋਕਾਂ ਦਾ ਇਹਨਾਂ ਨਾਲ ਕਿਵੇਂ ਦਾ ਵਰਤਾਓ ਸੀ। ਬਿਲਕੁਲ ਕਹਿ ਲਓ ਤੁਸੀਂ ਗੱਲ ਇਸ ਤਰ੍ਹਾਂ ਹੀ ਸੀ ਵੀ ਅਸੀਂ ਵੀ ਜੋ ਨਿੱਕੇ ਹੁੰਦੇ ਸੁਣਦੇ ਨੇ ਵੀ ਉਹ ਪਨਾਹੀਆਂ ਦਾ ਘਰ ਹੈ, ਵੀ ਉਹ ਘਰ ਦੀ ਨਜ਼ਰ ਨਾਲ ਵੇਖਿਆ ਜਾਂਦਾ। ਤੇ ਹਾਲਾਂਕਿ ਇਹਨਾਂ ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ, ਆਪਣਾ ਸਾਰਾ ਕੁਝ ਛੱਡ ਕੇ ਇੱਧਰ ਆਏ, ਇੰਨੇ ਜਾਨਾਂ ਕੁਰਬਾਨ ਕਰਕੇ, ਸ਼ਹੀਦੀਆਂ ਦੇ ਕੇ, ਘਰ-ਬਾਰ ਛੱਡ ਕੇ। ਇਸ ਤਰ੍ਹਾਂ ਦੀ ਵੀਡੀਓ, ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਵੀ ਹੈ ਵੀ ਜਿਹੜਾ 70-71 ਵਰਿਆਂ ਤੋਂ ਵਿੱਚ ਜਿਹੜੀ ਦੁਸ਼ਮਣੀ ਪਈ ਹੈ ਉਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਉਹਦੇ ਵਿੱਚ ਸਾਂਝ, ਪਿਆਰ, ਮੁਹੱਬਤ ਦੀ ਗੱਲ ਕੀਤੀ ਜਾਵੇ। ਜਿਸ ਤਰ੍ਹਾਂ ਕਿ ਪਹਿਲਾਂ ਦੱਸਦੇ, ਜਿਸ ਤਰ੍ਹਾਂ ਪਹਿਲਾਂ ਦੀ ਸਾਂਝ ਸੀ ਉਹਦੇ 'ਤੇ ਗੱਲਬਾਤ ਰੱਖੀ ਦੀ ਹੈ। ਇਸ ਤਰ੍ਹਾਂ ਦੀ ਵੀਡੀਓ, ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਤੱਕ ਰੱਖਦੇ ਰਹਾਂਗੇ। ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖ।